ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਸੁਣ ਦੇਖ ਰਹੇ ਸਾਰੇ ਹੀ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਸਤਿ ਸ਼੍ਰੀ ਅਕਾਲ। ਅੱਜ ਜਿਹੜੀ ਇੱਕ ਰਿਪੋਰਟ ਲੈ ਕੇ ਹਾਜ਼ਰ ਹੋਏ ਹਾਂ, ਬੜੀ ਹੀ ਮੰਦਭਾਗੀ ਖਬਰ ਇੱਕ ਹੋਰ ਆ ਰਹੀ ਹੈ। ਪਿਛਲੇ ਕਈ ਦਿਨਾਂ ਤੋਂ ਆਪਾਂ ਇੱਦਾਂ ਦੀਆਂ ਖਬਰਾਂ ਸੁਣਦੇ ਆ ਰਹੇ ਹਾਂ, ਰਿਪੋਰਟਸ ਕਰਦੇ ਆ ਰਹੇ ਹਾਂ, ਜਿਸ ਵਿੱਚ ਆਪਾਂ ਨੂੰ ਇਹ ਪਤਾ ਲੱਗ ਰਿਹਾ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਮੁੰਡੇ ਆ ਸਟੋਰਾਂ 'ਤੇ ਕੰਮ ਕਰ ਰਹੇ ਆ, ਉਹ ਹਿੰਸਾ ਦਾ ਸ਼ਿਕਾਰ ਹੋ ਰਹੇ ਆ, ਉਹਨਾਂ ਨੂੰ ਫੱਟ ਵੱਜ ਰਹੇ ਆ। ਇਸ ਵਾਰ ਸੱਟਾਂ ਤੋਂ ਗੱਲ ਵੱਧਦੀ ਹੋਈ ਮੌਤ ਤੱਕ ਪਹੁੰਚ ਗਈ। ਐਲੇ ਸਾਈਡ ਵੈਸਟ ਕੋਵੀਨਾ ਇਲਾਕੇ ਦੇ ਵਿੱਚ ਬਿਗ ਬੌਬਸ ਲਿਕਰ ਐਂਡ ਮਾਰਕੀਟ, ਉੱਥੇ ਇਹ 8 ਤਰੀਕ ਦਾ ਇਨਸੀਡੈਂਟ ਆ। 8 ਤਰੀਕ ਨੂੰ ਇਹ ਮੰਦਭਾਗੀ ਘਟਨਾ ਵਾਪਰਦੀ ਆ, ਜਿੱਥੇ ਉਸ ਟਾਈਮ ਦੇ ਉੱਤੇ ਕੰਮ ਕਰ ਰਿਹਾ ਮੁੰਡਾ ਕਰਨਵੀਰ ਸਿੰਘ, ਜਿਸ ਦੀ ਉਮਰ ਮਹਿਜ 34 ਸਾਲ ਸੀ। ਉਸ ਨੂੰ ਸਾਲ ਡੇਢ ਸਾਲ ਦੇ ਦਰਮਿਆਨ ਹੋਇਆ ਸੀ US ਦੇ ਵਿੱਚ ਆਇਆ ਹੋਇਆ, ਉਹ ਹਿੰਸਾ ਦਾ ਸ਼ਿਕਾਰ ਹੋਇਆ ਆ। 8 ਤਰੀਕ ਨੂੰ ਤਕਰੀਬਨ ਰਾਤ ਦੇ 8, 8:30 ਵਜੇ ਦਾ ਵਕਤ ਆ। ਦੋ ਮੁੰਡੇ ਆਉਂਦੇ ਨੇ, ਸਟੋਰ 'ਚ ਚੋਰੀ ਕਰਦੇ ਨੇ। ਚੋਰੀ ਕਰਕੇ ਉੱਥੋਂ ਜਾਣ ਦੀ ਕੋਸ਼ਿਸ਼ ਕਰਦੇ ਆ। ਕਰਨਵੀਰ ਸਿੰਘ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਆ, ਉਹ ਉਹਨਾਂ ਦੇ ਪਿੱਛੇ ਵੀ ਜਾਂਦਾ ਆ ਪਾਰਕਿੰਗ ਲਾਟ ਵਿੱਚ, ਜਿੱਥੇ ਉਹਨਾਂ ਦੀ ਫਿੱਕੇ ਰੰਗ ਦੀ ਖੜੀ SUV ਦੇ ਵਿੱਚ ਉਹ ਬੈਠਦੇ ਨੇ, ਉਹ ਸਵਾਰ ਹੁੰਦੇ ਨੇ। ਤਾਂ ਜਾਣ ਤੋਂ ਪਹਿਲਾਂ ਉਸ ਨੂੰ ਗੋਲੀ ਦੇ ਨਾਲ ਉੱਥੇ ਹੀ ਕਤਲ ਕਰ ਦਿੰਦੇ ਆ। ਉਸ ਤੋਂ ਬਾਅਦ ਦੇ ਵਿੱਚ ਪੂਰੀ ਪੰਜਾਬੀ ਕਮਿਊਨਿਟੀ ਵਿੱਚ, ਉੱਥੋਂ ਦੇ ਰਹਿ ਰਹੇ ਜਿਹੜੇ ਲੋਕ ਆ, ਉਹਨਾਂ ਦੇ ਵਿੱਚ ਇੱਕ ਗਮ ਦਾ ਮਾਹੌਲ ਆ, ਸ਼ੋਕ ਦੀ ਲਹਿਰ ਜਿਹੜੀ ਆ ਉਹ ਚੱਲ ਉੱਠੀ। ਦੱਸਦੇ ਨੇ ਉੱਥੇ ਦੇ ਸਟੋਰ ਦੇ ਓਨਰ ਦੇ ਨਾਲ ਵੀ ਗੱਲਬਾਤ ਹੋਈ, ਵਰਿੰਦਰ ਸਿੰਘ ਉਹਨਾਂ ਦਾ ਨਾਮ ਆ। ਉਹਨਾਂ ਨੇ ਦੱਸਿਆ, ਕਹਿੰਦੇ ਵੀ ਇਹ ਚੋਰੀ ਚਕਾਰੀ ਦੀਆਂ ਘਟਨਾਵਾਂ ਉਦੋਂ ਤੋਂ ਵਾਪਰਨੀਆਂ ਸ਼ੁਰੂ ਹੋਈਆਂ ਆ ਜਦੋਂ ਤੋਂ ਚੋਰਾਂ ਨੂੰ ਇਹ ਪਤਾ ਲੱਗਾ ਆ। ਜ਼ਿਆਦਾ ਜਿਹੜੀਆਂ ਵਾਪਰਨੀਆਂ ਸ਼ੁਰੂ ਉਦੋਂ ਤੋਂ ਹੋਈਆਂ ਆ ਜਦੋਂ ਤੋਂ ਚੋਰਾਂ ਨੂੰ, ਲੁਟੇਰਿਆਂ ਨੂੰ ਇਹ ਪਤਾ ਲੱਗਾ ਵੀ ਭਾਈ ਤੁਸੀਂ $1000 ਤੱਕ 900-950 ਵਾਲਾ ਜਿਹੜਾ ਰੂਲ ਆ ਵੀ ਚੋਰੀ ਕਰਕੇ ਲੈ ਜਾਓ, ਸਾਨੂੰ ਕਿਹੜਾ ਕਿਸੇ ਨੇ ਡੱਕਣਾ, ਨਾ ਰੋਕ ਸਕਦੇ ਆ। ਜੇ ਹੁਣ ਰੋਕਣ ਦੀ ਕਿਸੇ ਨੇ ਕੋਸ਼ਿਸ਼ ਕੀਤੀ ਤਾਂ ਉਸ ਨੂੰ ਜਾਨੋਂ ਹੀ ਮਾਰ ਦਿੱਤਾ। ਆ ਥੋੜ੍ਹੇ ਦਿਨ ਪਹਿਲਾਂ ਫਰੈਜ਼ਨੋ ਤੋਂ ਆਪਾਂ ਇੱਕ AM/PM ਸਟੇਸ਼ਨ ਦੀ ਆਰਕੋ ਦੀ ਘਟਨਾ ਦੱਸੀ ਸੀ। ਹੋਮਲੈਸ ਬੰਦਾ ਤੇਜ਼ਧਾਰੀ ਚਾਕੂ ਦੇ ਨਾਲ ਉੱਥੇ ਦੇ ਇੰਪਲੋਈ ਨੂੰ ਵੱਢ ਦਿੰਦਾ ਆ, ਧੌਣ ਦੇ ਵਿੱਚ ਮਾਰਦਾ ਆ, ਉਹਦੇ ਸਰੀਰ ਦੇ ਹੋਰ ਥਾਵਾਂ ਦੇ ਉੱਤੇ ਚਾਕੂ ਦੇ ਨਾਲ ਮਾਰਦਾ, ਜੋ ਇਸ ਟਾਈਮ ਜ਼ੇਰੇ ਇਲਾਜ ਆ। ਪਰਮਾਤਮਾ ਅੱਗੇ ਅਰਦਾਸ ਕਰਦੇ ਉਹ ਮੁੰਡਾ ਬਚ ਜਾਵੇ। ਪਰ ਕਰਨਵੀਰ ਸਿੰਘ ਨੂੰ ਇਹ ਦਿਨ ਨਸੀਬ ਨਹੀਂ ਹੋਇਆ। ਕਹਿੰਦੇ ਵੀ ਉਹਦੇ ਪਹਿਲਾਂ ਵੱਖੀ 'ਚ ਗੋਲੀ ਲੱਗਦੀ ਆ, ਜਦੋਂ ਵਾਪਸ ਆਉਣ ਦੀ ਕੋਸ਼ਿਸ਼ ਕਰਦਾ ਪਿੱਛੋਂ ਇੱਕ ਹੋਰ ਗੋਲੀ ਇਹ ਦਰਿੰਦੇ ਮਾਰਦੇ ਆ, ਜੋ ਕਿ ਸ਼ਾਇਦ ਉਸਦੇ ਦਿਲ ਵਾਲੇ ਪਾਸੇ ਲੱਗ ਜਾਂਦੀ ਆ ਤੇ ਉੱਥੇ ਥਾਈਂ ਡਿੱਗ ਪੈਂਦਾ ਆ। ਆਲੇ ਦੁਆਲੇ ਜਿਹੜੇ ਲੋਕ ਸੀਗੇ ਉਹਨਾਂ ਨੇ ਕਾਲ ਕੀਤੀ ਐਮਰਜੈਂਸੀ ਨੂੰ। ਜਿੰਨੀ ਦੇਰ ਤੱਕ ਆਉਂਦੇ ਉਹਨੂੰ ਹਸਪਤਾਲ 'ਚ ਲੈ ਕੇ ਜਾਂਦੇ, ਖੂਨ ਇੰਨਾ ਕੁ ਵਗ ਚੁੱਕਾ ਸੀ, ਆਪਣੀ ਜ਼ਖਮਾਂ ਦੀ ਤਾਪ ਨਾ ਝੱਲਦਾ ਹੋਇਆ ਉਸ ਦਾ ਦੇਹਾਂਤ ਹੋ ਜਾਂਦਾ ਹੈ, ਉਸ ਦੀ ਮੌਤ ਹੋ ਜਾਂਦੀ ਆ। ਉਹ ਜਿਹੜੇ 2 ਲੁਟੇਰੇ ਆ, ਹੁਣ ਉਹਨਾਂ ਦੀ CCTV ਫੁਟੇਜ, ਉਹਨਾਂ ਦੀਆਂ ਤਸਵੀਰਾਂ ਜਾਰੀ ਕਰ ਰਹੀ ਆ ਪੁਲਿਸ ਵੀ ਭਾਈ ਇਹਨਾਂ ਨੂੰ ਲੱਭਣ ਦੇ ਵਿੱਚ, ਇਹਨਾਂ ਨੂੰ ਸ਼ਨਾਖਤ ਕਰਨ ਦੇ ਵਿੱਚ ਇਹਨਾਂ ਨੂੰ ਮਦਦ ਕਰੋ, ਤਾਂ ਜੋ ਉਸ ਗੋਲੀकांड ਦੇ ਕਰਮਵੀਰ ਸਿੰਘ ਦੇ ਕਾਤਲਾਂ ਨੂੰ ਜਿਹੜਾ ਉਹ ਫੜਿਆ ਜਾ ਸਕੇ। ਟ੍ਰੈਜਡੀ ਬਹੁਤ ਵੱਡੀ ਆ। 34 ਸਾਲ ਕੀ ਉਮਰ ਹੁੰਦੀ ਆ, ਕੁਛ ਵੀ ਨਹੀਂ, ਸਾਲ ਡੇਢ ਸਾਲ ਦੇ ਦਰਮਿਆਨ ਹੋਇਆ ਆ। ਅਜੇ ਤਾਂ ਮਿਹਨਤਾਂ ਕਰਕੇ ਕਮਾਈਆਂ ਕਰਨੀਆਂ ਸ਼ੁਰੂ ਕਰਨੀਆਂ ਸੀ, ਇਸ ਦਾ ਇਹ ਦਿਨ ਆ ਗਿਆ। ਆ ਥੋੜ੍ਹੇ ਦਿਨਾਂ ਨੂੰ 14 ਤਰੀਕ ਨੂੰ ਕਹਿੰਦੇ ਉਹਦਾ ਜਨਮ ਦਿਨ ਸੀ, ਛੁੱਟੀ ਲੈ ਰਿਹਾ ਸੀ ਸਪੈਸ਼ਲ, ਕਹਿੰਦਾ ਵੀ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਫਨ ਕਰੂੰਗਾ। ਆਹ ਨਿਕਲਿਆ ਕੀ ਹੋ ਰਿਹਾ ਹੈ ਇੱਥੇ ਕੈਲੀਫੋਰਨੀਆ ਦੇ ਵਿੱਚ। ਨਿੱਤ ਆਏ ਦਿਨ, ਐਵਰੀ ਵੀਕ ਇਹ ਜਿਹੜੇ ਇਨਸੀਡੈਂਟ ਵਾਪਰ ਰਹੇ ਆ, ਕਦੋਂ ਰੁਕਣਗੇ? ਕਦੋਂ ਲੁਟੇਰੇ ਚੋਰੀ ਕਰਨਾ ਬੰਦ ਕਰਨਗੇ? ਤੇ ਕਦੋਂ ਭਾਈ ਇਦਾਂ ਦੇ ਜਿਹੜੇ ਇਨਸੀਡੈਂਟ ਆ, ਵਾਇਲੈਂਸ ਆ, ਰੁਕੂਗੀ? ਹੁਣ ਇੱਥੇ ਗੱਲ ਕਰ ਲੈਂਦੇ AB 553 ਦੀ। ਉੱਦਾਂ ਦੇ ਕਹਿੰਦੇ ਵਰਕਪਲੇਸ ਵਾਇਲੈਂਸ ਨੂੰ ਰੋਕਣ ਦੇ ਲਈ ਕਹਿੰਦੇ ਜੀ ਕਨਫਰੰਟ ਨਾ ਕਰੋ, ਤੁਸੀਂ ਆਪ ਉਸ ਥਾਂ 'ਤੇ ਖੜ ਕੇ ਦੇਖੋ, ਤੁਸੀਂ ਕੀ ਉਸ ਥਾਂ ਦੇ ਉੱਤੇ ਕੰਮ ਕਰੋਗੇ ਜਿੱਥੇ ਰੋਜ਼ ਚੋਰੀਆਂ ਹੁੰਦੀਆਂ ਹੋਣ? ਕੀ ਚੋਰੀਆਂ ਨੂੰ ਤੁਸੀਂ ਨੋਰਮਲ ਮੰਨ ਲਿਆ? ਕੀ ਤੁਸੀਂ ਇਹ ਸੋਚਦੇ ਆ ਵੀ ਇਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ?
ਤੁਸੀਂ ਜਦੋਂ ਇਹੋ ਜਿਹੀ ਥਾਂ ਤੇ ਕੰਮ ਕਰਦੇ ਤੁਹਾਡਾ ਜੀ ਨਹੀਂ ਕਰਦਾ ਉੱਥੇ ਕੰਮ ਕਰਨ ਨੂੰ? ਤੁਸੀਂ ਕੀ ਸੇਫ ਮਹਿਸੂਸ ਕਰੋਗੇ ਨਿੱਤ ਆਏ ਦਿਨ ਚੋਰੀ ਹੋਈ ਜਾਵੇ? ਨਾਲੇ ਕਰਨਵੀਰ ਸਿੰਘ ਦੱਸਦੇ ਆ ਵੀ ਇਹਨਾਂ ਦੇ ਰਿਸ਼ਤੇਦਾਰੀ ਦੇ ਵਿੱਚੋਂ ਹੀ ਸੀਗਾ। ਅਕਸਰ ਆਪਣਾ ਜਦੋਂ ਕੋਈ ਆਉਂਦਾ ਤਾਂ ਰਿਸ਼ਤੇਦਾਰਾਂ 'ਤੇ ਹੀ ਕੰਮ ਕਰਦੇ ਆ। ਉਹਨਾਂ ਨੇ ਕਿਹਾ ਵੀ ਮੈਨੂੰ ਕਈ ਵਾਰੀ ਰੋਕਿਆ ਵੀ ਸੀਗਾ ਵੀ ਭਾਈ ਪਿੱਛੇ ਨਾ ਜਾਇਆ ਕਰ। ਮੇ ਵੀ ਇੱਕ ਅੱਧੀ ਵਾਰੀ ਕੋਈ ਇਨਸੀਡੈਂਟ ਪਹਿਲਾਂ ਵੀ ਕੋਈ ਇੱਦਾਂ ਦਾ ਹੋਇਆ ਹੋਊਗਾ ਜਿੱਥੇ ਬਾਹਰ ਗਿਆ ਹੋਊਗਾ, ਕਹਿੰਦੇ ਵੀ ਬਾਹਰ ਨਾ ਜਾਇਆ ਕਰੋ, ਅੰਦਰੋਂ ਹੀ ਦਬਕਾ ਮਾਰ ਦਿਆ ਕਰੋ ਵੀ ਭਾਈ ਇੱਦਾਂ ਦੀਆਂ ਚੋਰੀਆਂ ਨਾ ਕਰੋ। ਪਰ ਭਾਈ ਕਰੇ ਤਾਂ ਕਰੇ ਕੀ? ਹੁਣ ਬੰਦੇ ਨੇ ਜੋ ਹੁਣ ਫੈਸਲਾ ਲੈ ਲਿਆ, ਯਾਰ ਗਰਮ ਖੂਨ ਹੁੰਦਾ ਹੈ, ਜਵਾਨ ਸੀਗਾ ਮੁੰਡਾ, ਉਹਨੇ ਫੈਸਲਾ ਲੈ ਲਿਆ ਕਰਨ ਦਾ, ਪਰ ਇਹਦਾ ਮਤਲਬ ਇਹ ਥੋੜੀ ਸੀਗਾ ਵੀ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਵੇ। ਕਿੱਥੇ ਆ ਲਾ ਐਨਫੋਰਸਮੈਂਟ, ਕਿੱਥੇ ਆ DSO, ਕਿੱਥੇ ਉਹ ਆਰਗੇਨਾਈਜੇਸ਼ਨਾਂ ਜਿਹੜੀਆਂ ਕਹਿੰਦੀਆਂ ਵੀ ਅਸੀਂ ਕ੍ਰਾਈਮ ਨੂੰ ਘਟਾਉਣਾ ਆ, ਪਰ ਦੇ ਆਰ ਸੌਫਟ ਔਨ ਕ੍ਰਾਈਮ। ਆਪਾਂ ਨੂੰ ਉਹਨਾਂ ਲੋਕਾਂ ਦੀ ਜ਼ਰੂਰਤ ਆ ਜਿਹੜੇ ਹਾਰਡ ਹੋਣ ਕ੍ਰਾਈਮ ਦੇ ਉੱਤੇ। ਇਹਨਾਂ ਨੂੰ ਕੋਈ ਮਿਸਾਲੀ ਸਜ਼ਾ ਮਿਲੇ, ਫੜੇ ਜਾਣ, ਮਿਸਾਲੀ ਸਜ਼ਾ ਮਿਲੇ, ਤਾਂ ਜੋ ਬਾਅਦ ਦੇ ਵਿੱਚ ਬਾਕੀਆਂ ਨੂੰ ਵੀ ਕੰਨ ਹੋਣ। ਇਹ ਨਾ ਹੋਵੇ ਵੀ ਇਹੋ ਜਿਹੇ ਚੋਰਾਂ ਨੂੰ ਜਿਨ੍ਹਾਂ ਨੇ ਕਤਲ ਵੀ ਕਰ ਦਿੱਤਾ, ਬਾਅਦ 'ਚ ਜ਼ੀਰੋ ਬੇਲ ਦੀ ਜਿਹੜੀ ਚੱਲਦੀ ਹੈ ਪਾਲਿਸੀ, ਉਹਦੇ ਤਹਿਤ ਇਹਨਾਂ ਨੂੰ ਖਾਲੀ ਛੱਡ ਦਿਓ, ਫਿਰ ਆ ਕੇ ਫਿਰ ਇੱਦਾਂ ਦੇ ਕੰਮ ਕਰਨ। ਜਦੋਂ ਛੋਟੇ ਚੋਰਾਂ ਨੂੰ ਤੁਸੀਂ ਉੱਦਾਂ ਹੀ ਜਾਣ ਦਿੰਦੇ ਆ ਤਾਂ ਫਿਰ ਉਸ ਤੋਂ ਬਾਅਦ 'ਚ ਉਹਨਾਂ ਨੂੰ ਖੌਫ ਘਟ ਜਾਂਦਾ ਆ। ਉਹਨਾਂ ਨੂੰ ਇਹ ਹੁੰਦਾ ਵੀ ਭਾਈ ਸਾਡੇ ਨਾਲ ਨਹੀਂ ਕੁਝ ਵੀ ਹੋਣਾ, ਅਗਲੇ ਲੈਵਲ ਤੇ ਪਹੁੰਚੀਏ। ਅਗਲੇ ਲੈਵਲ ਤੇ ਪਹੁੰਚਦੇ ਕਰਮਵੀਰ ਸਿੰਘ ਦੀ ਉਹਨਾਂ ਨੇ ਜਾਨ ਲੈ ਲਈ। ਕਰਨ ਦੀ ਟ੍ਰੈਜਡੀ ਮੁੰਡੇ ਦੇ ਨਾਲ ਵਾਪਰੀ ਜਦੋਂ ਕਹਿੰਦੇ ਵੀ ਇੱਧਰ ਨੂੰ ਆ ਰਿਹਾ ਸੀ, ਜਦ ਕਿਤੇ ਪਹੁੰਚਿਆ ਹੀ ਆ, ਇੱਥੇ ਅਮਰੀਕਾ 'ਚ ਦਾਖਲ ਹੋਇਆ ਹੀ ਆ, ਉਹਦੇ ਪਿੱਛੋਂ ਮਾਤਾ ਜੀ ਦਾ ਚੜ੍ਹਾਈ ਕਰਕੇ ਕਲਪਦਾ ਸੀ, ਵਿਲਕਦਾ ਸੀ, ਜਾਣਾ ਚਾਹੁੰਦਾ ਸੀ ਵਾਪਸ। ਉਹਨੂੰ ਰੋਕਿਆ ਵੀ ਭਾਈ ਜਿਹੜਾ ਭਾਣਾ ਸੀ ਇਹ ਵਾਪਰ ਗਿਆ, ਹੁਣ ਤੂੰ ਜਿਸ ਪਰਿਵਾਰ ਦੇ ਲਈ ਆਇਆ ਉਹਨਾਂ ਨੂੰ ਸੁਖੀ ਦੇਖਣ ਦੇ ਲਈ ਹੁਣ ਤੈਨੂੰ ਕਮਾਈ ਤਾਂ ਕਰਨੀ ਪੈਣੀ ਹੈ। ਉਹਨੇ ਔਖਾ ਕੁੱਟ ਭਰ ਕੇ ਕੰਮ ਵੀ ਸ਼ੁਰੂ ਕੀਤਾ, ਕਰਦਾ ਸੀਗਾ, ਚਾਅ ਵੀ ਸੀਗਾ। ਅਗਲੇ ਨਵੰਬਰ ਮਹੀਨੇ 'ਚ ਉਹਦੀ ਤਰੀਕ ਸੀਗੀ, ਕਹਿੰਦੇ ਵੀ ਆਲਮੋਸਟ ਡਨ ਸੀ, ਇਹਦੇ ਪੇਪਰ ਪੂਰੇ ਹੋਣ ਵਾਲੇ ਸੀਗੇ। ਸਾਰੇ ਸੁਪਨੇ ਅਧੂਰੇ ਰਹਿ ਗਏ। ਉਹਦੀ ਘਰ ਵਾਲੀ, 12 ਸਾਲਾਂ ਦਾ ਉਹਦਾ ਬੱਚਾ, ਉਹਦਾ ਪਰਿਵਾਰ ਪਿੱਛੇ ਵਿਲਕਦਾ ਹੋਣਾ। ਹਾਏ ਵੇ ਕੀ ਅਸੀਂ ਕੀ ਪਾਪ ਕੀਤਾ ਸੀ ਕਰਨਵੀਰ ਸਿੰਘ ਨੇ ਵੀ ਭਾਈ ਉਹਨੂੰ ਜਾਨੋਂ ਜਿਹੜਾ ਆ ਉਹ ਹੱਥ ਧੋਣਾ ਪਿਆ। ਸੋ ਇਹ ਘਟਨਾ ਵਾਪਰੀ ਆ ਬਿਗ ਬੌਬ ਲਿਕਰ ਐਂਡ ਮਾਰਕੀਟ ਵੈਸਟ ਕੋਵੀਨਾ ਦੇ ਵਿੱਚ ਸੀਗਾ, ਜਿੱਥੇ ਦੋ ਜਾਣੇ ਚੋਰੀ ਕਰਦੇ ਆ, ਇਹ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ। ਇਸ ਰੋਕਣ ਦੇ ਦੌਰਾਨ ਉਹ ਇਸ ਦੇ ਗੋਲੀਆਂ ਦੇ ਨਾਲ ਵਾਰ ਕਰਦੇ ਆ, ਜਿੱਥੇ ਕਰਨਵੀਰ ਸਿੰਘ ਦੀ ਮੌਤ ਹੋ ਜਾਂਦੀ ਆ। ਪਿੱਛੇ ਪਰਿਵਾਰ ਵਿਲਕ ਰਿਹਾ ਹੈ। ਅਫਕੋਰਸ ਪੈਸੇ ਲਾ ਕੇ ਆਇਆ ਹੋਊਗਾ ਅਗਲਾ, ਹੁਣ ਉਹ ਪੈਸੇ ਕਿੱਦਾਂ ਪੂਰੇ ਹੋਣਗੇ? ਉੱਥੇ ਸਾਰਾ ਕੁਛ ਕਿੰਨਾ ਬੋਝ ਜਿਹੜਾ ਉਹ ਪੈ ਗਿਆ। ਤੇ ਐਜ਼ ਏ ਕਮਿਊਨਿਟੀ ਆਪਾਂ ਨੂੰ ਅਜਿਹੇ ਮੌਕੇ ਦੇ ਉੱਤੇ ਪੂਰੇ ਪਰਿਵਾਰ ਦੇ ਨਾਲ ਹਰ ਇੱਕ ਤਰ੍ਹਾਂ ਦੀ ਜਿਹੜੀ ਮਦਦ ਕਰ ਸਕਦੇ ਹੋ ਕਰੋ, ਉਹ ਤਾਂ ਕਰੋ ਹੀ ਕਰੋ। ਨਾਲ ਦੇ ਨਾਲ ਆਵਾਜ਼ ਉਠਾਓ, ਚੱਕੋ ਆਵਾਜ਼ ਨੂੰ ਵੀ ਭਾਈ ਇਹ ਕਦੋਂ ਗੰਦ ਰੁਕੂਗਾ, ਕਦੋਂ ਇਹ ਕਤਲੋਗਾਰਤ ਦਾ ਸਿਲਸਿਲਾ ਰੁਕੂਗਾ, ਕਦੋਂ ਚਾਕੂ ਵੱਜਣੇ ਰੁਕਣਗੇ, ਕਦੋਂ ਗੋਲੀਆਂ ਵੱਜਣੀਆਂ ਰੁਕਣਗੀਆਂ, ਕਦੋਂ ਕੋਈ ਲਾਈਟਰ ਫਲੂਇਡ ਪਾ ਕੇ ਕਿਸੇ ਦੇ ਮੂੰਹ ਸਾੜ ਦਿੰਦਾ, ਇਹ ਕੰਮ ਕਦੋਂ ਰੁਕਣਗੇ? ਪਿਛਲੇ ਹਫ਼ਤੇ ਦੀਆਂ 2-3 ਇਨਸੀਡੈਂਟ ਮੈਂ ਦੱਸ ਰਿਹਾ। ਉਂਗਲਾਂ ਮੁੱਕ ਜਾਣੀਆਂ, ਗਿਣਤੀ ਮੁੱਕ ਜਾਣੀ ਹੈ ਜੇ ਸਾਰੇ ਇਨਸੀਡੈਂਟ ਆਪਾਂ ਦੱਸਣ ਲੱਗ ਗਏ। ਕਈ ਇਹ ਵੀ ਕਹਿੰਦੇ ਹੋਣਗੇ, ਸੋਚਣਗੇ ਵੀ ਭਾਈ ਕਨਫਰੰਟ ਨਾ ਕਰੋ। ਉਹ ਕਨਫਰੰਟ ਨਾ ਕਰਨ ਵਾਲਿਆਂ ਦੇ ਵੀ ਭਾਈ ਸਿਰ 'ਚ ਗੋਲੀ ਮਾਰ ਕੇ ਚਲੇ ਜਾਂਦੇ। ਉਹ ਮਿਡਵੈਸਟ ਦੇ ਵਿੱਚ ਆਪਾਂ ਦੇਖਿਆ ਮੁੰਡਾ, ਕੋਈ ਜ਼ਿਆਦਾ ਪੁਰਾਣੀ ਗੱਲ ਨਹੀਂ ਹੈ, ਕੁਛ ਮਹੀਨੇ ਜਾਂ ਸਾਲ ਪੁਰਾਣੀ ਗੱਲ ਹੋਊਗੀ। ਹੱਥ ਖੜੇ ਕਰਕੇ ਕਾਊਂਟਰ ਦੇ ਪਿੱਛੇ ਸੀਗਾ ਉਹਨੇ ਕਨਫਰੰਟ ਨਹੀਂ ਕੀਤਾ। ਉਹ ਕਹਿੰਦਾ ਜੋ ਲੈ ਕੇ ਜਾਣਾ ਲੈ ਜਾ, ਇਹੀ ਕਹਿੰਦੇ ਆ ਨਾ ਸਾਰੇ ਜਾਣੇ। ਉਹ ਇਦਾਂ ਹੀ ਕਰ ਰਿਹਾ ਸੀਗਾ। ਤੇ ਪਿੱਛੇ ਕੀ ਹੋਇਆ? ਜਾਂਦਾ ਜਾਂਦਾ ਸਿਰ 'ਚ ਗੋਲੀ ਮਾਰ ਗਿਆ। ਉਹਦਾ ਕੀ ਕਸੂਰ ਸੀਗਾ? ਜੇ ਰੋਕੋ ਤਾਂ ਮਰੋ, ਨਾ ਰੋਕੋ ਤਾਂ ਮਰੋ। ਕਰੀਏ ਤਾਂ ਕਰੀਏ ਕੀ? ਕ੍ਰਾਈਮ ਰੋਕੋ। ਕ੍ਰਾਈਮ ਰੋਕਣ ਦੇ ਲਈ ਦਬਾਅ ਪਾਓ ਆਪਣੇ ਪੋਲੀਟੀਸ਼ਨਾਂ ਦੇ ਉੱਤੇ, ਉਹਨਾਂ ਆਰਗੇਨਾਈਜੇਸ਼ਨਾਂ ਦੇ ਉੱਤੇ ਜਿਹੜੀਆਂ ਕਹਿੰਦੇ ਵੀ ਹੁਣ ਅਸੀਂ ਵਰਕਪਲੇਸ ਵਾਇਲੈਂਸ ਰੋਕ ਦੇਣੀ ਆ, ਉਹਨਾਂ ਲਾਅ ਮੇਕਰਸ ਦੇ ਉੱਤੇ, ਉਹਨਾਂ ਸਾਰਿਆਂ ਦੇ ਉੱਤੇ ਭਾਈ ਦਬਾਅ ਪਾਓ। ਇਹ ਕੰਮ ਕਦੋਂ ਤੱਕ ਚੱਲੂਗਾ? ਕੈਲੀਫੋਰਨੀਆ ਨੂੰ ਪਲੀਜ਼ ਕੈਲੀਫੋਰਨੀਆ ਰਹਿਣ ਦਿਓ, ਕ੍ਰਾਈਮਫੋਰਨੀਆ ਨਾ ਬਣਾਓ। ਓਕਲੈਂਡ, ਸੈਨ ਫਰਾਂਸਿਸਕੋ, ਬੇ ਏਰੀਏ, ਹੋਰ ਥਾਵਾਂ ਤੋਂ, LA ਸਾਈਡ ਤੋਂ ਆਪਾਂ ਨੂੰ ਖਬਰਾਂ ਹੁੰਦੀਆਂ ਆ ਅੱਜ ਇੰਨੇ ਸਟੋਰ ਬੰਦ ਹੋ ਗਏ, ਆ ਸਟਾਰਬਕ ਵਾਲਿਆਂ ਬੰਦ ਕਰਤੇ, ਆ ਮੇਸੀ ਬੰਦ ਹੋ ਗਿਆ, ਵਾਲਗ੍ਰੀਨ ਬੰਦ, ਵਾਲਮਾਰਟ ਬੰਦ, ਛੋਟੇ ਸਟੋਰਾਂ ਦੇ ਉੱਤੇ ਕਤਲੋਗਾਰਤ। ਕਿੱਥੇ ਜਾਣਾ ਆ? ਕਿੱਥੇ ਰਹਿਣਾ ਆ? ਕੀ ਕਰੂੰਗੇ? ਝਾਤੀ ਮਾਰੋ ਆਪਣੇ ਅੰਦਰ। ਇਹ ਸਾਰਾ ਕੁਛ ਓਨਰ ਇੰਪਲੋਇਰ ਕਦੀ ਨਹੀਂ ਤੁਹਾਨੂੰ ਕਹਿੰਦਾ ਵੀ ਭਾਈ ਪਿੱਛੇ ਜਾ ਕੇ ਭੱਜੋ ਤੇ ਉਹਨਾਂ ਨੂੰ ਰੋਕੋ, ਉਹ ਕੋਸ਼ਿਸ਼ ਕਰੋ। ਪਰ ਇਹ ਆਪਣੇ ਆਪ ਆਪਣੇ ਮਨੋਚਿੱਤ ਜਿਹੜੀ ਉਹ ਗੱਲ ਆ ਜਾਂਦੀ ਆ
ਬੰਦਾ ਜਿਹੜਾ ਕੰਮ ਕਰ ਰਿਹਾ ਹੁੰਦਾ ਉਹਨੂੰ ਲੱਗਦਾ ਵੀ ਇਹ ਮੇਰੀ ਜ਼ਿੰਮੇਵਾਰੀ ਹੈ ਸਾਰੀਆਂ ਚੀਜ਼ਾਂ ਨੂੰ ਕਰਨਾ। ਤੇ ਗੱਲ ਜਿੱਦਾਂ ਮੈਂ ਪਹਿਲਾਂ ਵੀ ਕਹੀ ਸੀ, ਉਹ ਥਾਂ ਦੇ ਉੱਤੇ ਤੁਸੀਂ ਕੰਮ ਵੀ ਨਹੀਂ ਕਰਨਾ ਚਾਹੁੰਦੇ ਜਿੱਥੇ ਚੋਰੀ ਹੋਈ ਹੁੰਦੀ ਰਵੇ, ਤੁਸੀਂ ਵੀ ਉਹ ਥਾਂ ਬਦਲਣ ਦੀ ਕਰਨੀ ਆ। ਤੇ ਕਿੱਥੇ ਕਿੱਥੇ ਥਾਂ ਬਦਲਦੇ ਰਵਾਂਗੇ, ਕਿੱਥੇ ਤੱਕ ਜਿਹੜਾ ਹੋ ਜਾਵਾਂਗੇ। ਇਹ ਕੰਮ ਉਦੋਂ ਹੀ ਰੁਕਣਾ ਜੀ ਜਿੰਨੀ ਦੇਰ ਤੱਕ ਇਹ ਕ੍ਰਾਈਮ ਦੇ ਉੱਤੇ ਠੱਲ ਨਹੀਂ ਪੈਂਦੀ। ਅਜਿਹੇ ਲੋਕਾਂ ਨੂੰ ਜਦੋਂ ਮਿਸਾਲੀ ਸਜ਼ਾ ਨਹੀਂ ਮਿਲਦੀ, ਚਾਹੇ ਉਹ ਛੋਟੀ ਚੋਰੀ ਆ ਚਾਹੇ ਉਹ ਵੱਡੀ ਚੋਰੀ ਆ, ਕਤਲ ਦੀ ਸਜ਼ਾ ਤਾਂ ਹੋਣੀ ਸਖਤ ਤੋਂ ਸਖਤ, ਜਿਹੜੀ ਜਿੰਨੀ ਆ, ਜੋ ਮੈਕਸਿਮਮ ਐਕਸਟੈਂਟ ਹੈਗਾ ਆ ਕਾਨੂੰਨ ਦਾ, ਉਹਦੇ ਹਿਸਾਬ ਨਾਲ ਉਹ ਮਿਲੇ। ਪਰਮਾਤਮਾ ਅੱਗੇ ਹੁਣ ਇਹੀ ਅਰਦਾਸ ਕਰ ਸਕਦੇ ਵੀ ਭਾਈ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ, ਬਲ ਬਖਸ਼ੇ ਪਰਿਵਾਰ ਨੂੰ। ਇਹ ਭਾਣਾ ਮੰਨਣ ਦਾ ਹੈ ਬਹੁਤ ਔਖਾ, ਕਹਿ ਦੇਣਾ ਸੌਖਾ, ਜਿਹਦੇ ਨਾਲ ਵਾਪਰਦੀ ਆ ਉਸ ਨੂੰ ਪਤਾ, ਜਿਸ ਤਨ ਲਾਗੇ ਸੋ ਤਨ ਜਾਣਦਾ। ਸੋ ਪਲੀਜ਼ ਆਓ ਆਪਾਂ ਸਾਰੇ ਮਿਲ ਜੁਲ ਕੇ ਹਮਲਾ ਮਾਰੀਏ, ਕੋਸ਼ਿਸ਼ ਕਰੀਏ ਉਹ ਪਰਿਵਾਰ ਦੀ ਵੀ ਮਦਦ ਕਰੋ, ਤੇ ਬਾਕੀ ਨਾਲ ਦੇ ਨਾਲ ਇਹ ਕੋਸ਼ਿਸ਼ ਕਰੀਏ ਵੀ ਇੱਥੇ ਭਾਈ ਇੱਦਾਂ ਦੀਆਂ ਇਨਸੀਡੈਂਟ ਆ ਉਹ ਵਾਪਰਨੋਂ ਰੁਕਣ। ਪਤਾ ਨਹੀਂ ਇੱਦਾਂ ਲੱਗ ਰਿਹਾ ਆ ਵੀ ਜਿੱਦਾਂ ਨਜ਼ਰ ਲੱਗੀ ਪਈ ਆ ਪੰਜਾਬ ਦੇ ਮੁੰਡਿਆਂ ਨੂੰ ਜਿੱਥੇ ਜਿੱਥੇ ਕੰਮ ਕਰ ਰਹੇ ਆ, ਵੀ ਇਹਨਾਂ ਨੂੰ ਮਿੱਥ ਕੇ ਇਹਨਾਂ ਦੇ ਦੁਆਲੇ ਜਿਹੜੇ ਹੋਏ ਆ। ਸਤਰਕ ਰਹੋ, ਅਲਰਟ ਰਹੋ, ਜਿੱਥੇ ਕਨਫਰੰਟੇਸ਼ਨ ਨਹੀਂ ਕਰਨੀ ਚਾਹੀਦੀ ਉੱਥੇ ਨਾ ਕਰੋ, ਦਬਕਾ ਮਾਰ ਲਓ, ਰੌਲਾ ਜਿਹੜਾ ਉਹ ਪਾ ਕੇ ਦੇਖ ਲਓ। ਪਰ ਪਤਾ ਹੀ ਆ ਨਾ ਵੀ ਕਿੰਨੀ ਕਰੀ ਪੁਲਿਸ ਆਉਂਦੀ ਆ, ਕਿੰਨੀ ਕਰੀ ਉਹ ਹੁੰਦਾ, ਕਿੰਨਿਆਂ ਨੂੰ ਉਹ ਫੜਦੇ ਆ, ਜੇ ਫੜਦੇ ਤਾਂ ਕੀ ਉਸ ਤੋਂ ਬਾਅਦ 'ਚ ਹੁੰਦਾ ਆ। ਸੋ ਇਹ ਆਵਾ ਉੱਤੇ ਪਿਆ ਆ, ਆਪਾਂ ਨੂੰ ਇਹ ਤਾਣਾ ਬਾਣਾ ਸਾਂਭਣ ਦੀ ਜ਼ਰੂਰਤ ਆ। ਇੰਨੀਆਂ ਗੱਲਾਂ ਦੇ